ਬਿਸਮਿल्लाहिर्रहमानिर्रहीम ਤੇ अस्सलाम वालेकुम। 21 ਜਨਵਰੀ ਪਾਕਿਸਤਾਨ ਦੇ ਵਿੱਚ ਬੁੱਧ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 53। ਹੁਣ ਚੱਲਦੇ ਹਾਂ ਅੱਜ ਦੀਆਂ ਜ਼ਰਾ ਸੰਘਣੀਆਂ ਗੂੜੀਆਂ ਤੇ ਨਿੱਘੀਆਂ ਖਬਰਾਂ ਵਾਲੇ ਪਾਸੇ। ਜਿਹੜੀ ਸਭ ਤੋਂ ਪਹਿਲੀ ਖਬਰ ਹੈ ਉਹ ਰਾਵਲਪਿੰਡੀ ਥਾਣਾ ਵਾਰਿਸ ਖਾਨ। ਜ਼ਰਾ ਖਬਰ ਸੁਣਨੀ ਹੈ ਤੁਸੀਂ ਤੇ ਫਿਰ ਅੱਗੋਂ ਆਸਿਮ ਮੁਨੀਰ ਸਾਹਿਬ ਦਾ ਜਿਹੜਾ ਬਿਆਨ ਕੱਲ੍ਹ ਦੇ ਵੀਲੌਗ 'ਚ ਅਸੀਂ ਰੱਖਿਆ ਸੀ ਵੀ ਪਾਕਿਸਤਾਨ ਦੀ ਮਈਸ਼ਤ ਉੱਤੇ ਅੱਪੜ ਗਈ ਹੈ ਤੇ ਅੱਲਾ ਹੀ ਖੈਰ ਕਰੇ ਕਿੰਨੀ ਕੁ ਉੱਤੇ ਅੱਪੜ ਗਈ ਹੈ। ਕਿਤੇ ਹੁਣ ਮੇਰਾ ਖਿਆਲ ਪੌੜੀ ਲਾ ਕੇ ਚੜ੍ਹਨਾ ਪੈਣਾ, ਇੰਨੀ ਕੁ ਉੱਤੇ ਅੱਪੜ ਗਈ ਹੈ। ਆਮ ਬੰਦਾ ਤੇ ਉੱਤੇ ਅੱਪੜ ਹੀ ਨਹੀਂ ਸਕਦਾ। ਇਹ ਪਾਕਿਸਤਾਨ ਦੀ ਮਈਸ਼ਤ ਵੀ ਇੰਝ ਹੀ ਹੈ ਜਿਵੇਂ ਬੱਸਾਂ ਦੇ ਵਿੱਚ ਜਿਹੜੇ ਬੰਦੇ ਕੋਲ ਕਿਰਾਇਆ ਘੱਟ ਹੁੰਦਾ ਸੀ ਉਹਨੂੰ ਛੱਤ 'ਤੇ ਬਹਾ ਦਿੰਦੇ ਸਨ। ਉਹ ਆਂਦਾ ਤੇ ਇਹੀ ਸੀ ਵੀ ਮੈਂ ਉੱਤੇ ਹੀ ਬਹਿ ਕੇ ਆਇਆ, ਲੇਕਿਨ ਉਹ ਅਸਲ ਦੇ ਵਿੱਚ ਗਰੀਬ ਉੱਤੇ ਨਹੀਂ ਸੀ, ਥੱਲੇ ਬਹਿ ਕੇ ਆਉਂਦਾ ਸੀ। ਜਾਂਦਾ ਤੇ ਉਹ ਵੀ ਪੌੜੀ ਚੜ੍ਹ ਕੇ ਛੱਤ 'ਤੇ ਹੀ ਸੀ ਤੇ ਲੇਕਿਨ ਉਹਦੇ ਕਿਉਂਕਿ ਪੱਲੇ ਵਿਚਾਰੇ ਦੇ ਕਿਰਾਇਆ ਘੱਟ ਹੁੰਦਾ ਸੀ ਤੇ ਕੰਡਕਟਰ ਜਿਹੜਾ ਆਉਂਦਾ ਸੀ ਉੱਤੇ ਜਾ ਕੇ ਬਹਿ ਜਾਵੇ। ਤੇ ਇਹ ਮਈਸ਼ਤ ਵੀ ਇਹਨਾਂ ਨੇ ਸਾਡੀ ਇੰਝ ਹੀ ਉੱਤੇ ਅਪਣਾਈ ਹੈ। ਜਿਹੜੀ ਆਮ ਆਵਾਮ ਹੈ ਉਹਦੀ ਜਿਹੜੀ ਸੂਰਤ ਹਾਲ ਹੈ ਉਹ ਤਾਂ ਤੁਹਾਡੇ ਸਾਹਮਣੇ ਹੀ। ਇਹ ਥਾਣਾ ਵਾਰਿਸ ਖਾਨ ਰਾਵਲਪਿੰਡੀ ਦਾ ਵਾਕਿਆ ਤੁਹਾਡੇ ਸਾਹਮਣੇ ਰੱਖਣ ਲੱਗੇ। ਉੱਥੋਂ ਤੁਹਾਨੂੰ ਸਾਰੀ ਸੂਰਤ ਹਾਲ, ਔਰ ਇਹ ਫੀਲਡ ਮਾਰਸ਼ਲ ਦੇ ਲਾਗੇ ਦਾ ਇਲਾਕਾ ਹੈ ਜਿੱਥੇ ਆਸਿਮ ਮੁਨੀਰ ਸਾਹਿਬ ਰਹਿੰਦੇ ਨੇ। ਇਹ ਕੋਈ ਮੈਂ ਡੇਰਾ ਗਾਜ਼ੀ ਖਾਨ ਦਾ ਜਾਂ ਸਿੱਬੀ ਦਾ ਜਾਂ ਪਰਲੇ ਪਾਸੇ ਕਲਾਦ ਦਾ ਜਾਂ ਉੱਥੇ ਕਿਤੇ ਕੋਈ ਜਾਮਸ਼ੋਰੋ ਦਾ ਤੁਹਾਨੂੰ ਇਲਾਕਾ ਨਹੀਂ ਦੱਸਣ ਡਿਆ। ਇਹ ਫੀਲਡ ਮਾਰਸ਼ਲ ਦੇ ਘਰ ਤੋਂ ਕੋਈ 2-4 ਕਿਲੋਮੀਟਰ ਦੂਰ ਜਿਹੜਾ ਇਲਾਕਾ ਹੈ ਉਹਦੀ ਗੱਲ ਦੱਸਣ ਡਿਆ। ਉੱਥੇ ਜਨਾਬੇ ਵਾਲਾ ਗਨ ਪੁਆਇੰਟ ਦੇ ਉੱਤੇ ਪੀਜ਼ਾ ਖੋਹ ਲਿਆ ਗਿਆ। ਪੀਜ਼ਾ ਜਿਹੜਾ ਕੋਈ ਬੰਦਾ ਡਿਲੀਵਰ ਕਰ ਰਿਹਾ ਸੀ ਉਸ ਗਰੀਬ ਦੇ ਕੋਲੋਂ, ਮਤਲਬ ਗਨ ਪੁਆਇੰਟ ਦੇ ਉੱਤੇ ਪੀਜ਼ਾ ਜਿਹੜਾ ਉਹ ਖੋਹ ਲਿਆ ਗਿਆ। ਉਹ ਹੁਣ ਪਤਾ ਨਹੀਂ ਉਹ ਡਿਲੀਵਰ ਕਰ ਰਿਹਾ ਸੀ ਜਾਂ ਆਪਣਾ ਘਰ ਲੈ ਕੇ ਜਾ ਰਿਹਾ ਸੀ। ਬਹਰਹਾਲ ਗਨ ਪੁਆਇੰਟ ਉਹਨੂੰ ਕੰਨਪੱਟੀ 'ਤੇ ਬੰਦੂਕ ਲਾ ਕੇ ਤੇ ਉਹਨੂੰ ਕਿਹਾ ਕੱਢ ਦੇ, ਤੇਰੇ ਕੋਲ ਜੋ ਕੁਝ ਹੈਗਾ। ਉਹ ਗਰੀਬ ਨੇ, ਉਹਦੇ ਕੋਲ ਪੀਜ਼ਾ ਹੀ ਸੀ ਜ਼ਾਹਿਰ ਹੈ, ਉਹਨੇ ਕੱਢ ਦਿੱਤਾ, ਉਹਨੇ ਫੜਾ ਦਿੱਤਾ ਤੇ ਉਹ ਪੀਜ਼ਾ ਲੈ ਕੇ ਨਿਕਲ ਗਏ। ਇਹ ਫੀਲਡ ਮਾਰਸ਼ਲ ਦੇ ਇਲਾਕੇ 'ਚ ਨੱਕ ਦੇ ਬਿਲਕੁਲ ਥੱਲੇ ਇਸੇ ਸੜਕ ਤੋਂ ਲੰਘ ਕੇ ਫੀਲਡ ਮਾਰਸ਼ਲ ਸਾਹਿਬ ਸਵੇਰੇ ਗਏ। ਉੱਥੇ ਜਿਹੜੀ ਹੈ ਸੀ ਇਸਲਾਮਾਬਾਦ ਪੁਲਿਸ, ਅੱਜ ਸਵੇਰੇ ਨਹੀਂ ਮਤਲਬ ਕੱਲ੍ਹ ਸਵੇਰੇ ਇਸਲਾਮਾਬਾਦ ਪੁਲਿਸ ਲਈ ਪੁਲਿਸ ਲਾਈਨ ਗਏ ਸਨ, ਇਸੇ ਸੜਕ ਤੋਂ ਲੰਘ ਕੇ ਗਏ ਸਨ। ਉੱਥੇ ਵੀ ਹੁਣ ਇਹਨਾਂ ਨੂੰ ਕੋਈ ਪੁੱਛੇ, ਕੱਲ੍ਹ ਵੀ ਮੈਂ ਪੁੱਛਿਆ ਕਿ ਆਰਮੀ ਚੀਫ ਦਾ ਪੁਲਿਸ ਲਾਈਨ ਦੇ ਵਿੱਚ ਕੀ ਕੰਮ ਹੈ। ਅਸੀਂ ਪੁਲਿਸ ਨੂੰ ਪੁਲਿਸਾਂ ਨੇ ਪੰਜਾਬ 'ਚ, ਉੱਥੇ ਪੁਲਿਸ ਲਾਈਨ 'ਚ ਕੀ ਕੰਮ ਹੈ। ਇਹ ਇੱਕ ਆਪ ਤੁਸੀਂ ਜਿਸ ਤਰ੍ਹਾਂ IG ਪੰਜਾਬ ਇੱਕ ਅਦਾਰੇ ਦਾ ਹੈੱਡ ਹੈ, ਤੁਸੀਂ ਵੀ ਇੱਕ ਅਦਾਰੇ ਦੇ ਹੈੱਡ ਹੋ। ਤੁਸੀਂ ਕੋਈ ਇਸ ਮੁਲਕ ਦੇ ਬਾਦਸ਼ਾਹ ਤਾਂ ਨਹੀਂ ਹੋ ਕਿ ਉੱਥੇ ਜਾ ਕੇ ਸਾਰਿਆਂ ਨੂੰ ਤਕਰੀਰਾਂ ਕਰਦੇ ਹੋ। ਅਤੇ ਉੱਥੇ ਫਿਰ ਜਿਹੜੇ ਨਾਅਰੇ ਮਾਰੇ ਨੇ ਅੱਗੋਂ ਜਾ ਕੇ ਉੱਥੇ, ਉਹ ਵੀ ਲੋਕਾਂ ਦਾ ਹੱਸ ਬੁਰਾ ਹਾਲ ਹੋ ਗਿਆ ਕਿਉਂਕਿ ਉੱਥੇ ਜਿਹੜੇ ਨਾਅਰੇ ਲਾਏ ਨੇ, ਤੁਹਾਨੂੰ ਪਤਾ ਸਾਡੀ ਜਿਸ ਤਰ੍ਹਾਂ ਮੇਰੀ ਬਾਜੀ ਨੇ ਮਰੀਮ ਨਵਾਜ਼ ਸਾਹਿਬਾ, ਅਤੇ ਮਰੀਮ ਸਾਹਿਬਾ ਨੇ ਆਰਮੀ ਚੀਫ ਨੂੰ ਭਰਾ ਆਖਿਆ ਹੋਇਆ ਅਤੇ ਉਸ ਹਿਸਾਬ ਨਾਲ ਤਾਂ ਫਿਰ ਚੀਫ ਸਾਹਿਬ ਸਾਡੇ ਵੀ ਭਰਾ ਹੀ ਲੱਗਦੇ ਨੇ ਇਨਡਾਇਰੈਕਟਲੀ। ਹੁਣ ਲੋਕਾਂ ਨੇ ਇਹਦੇ 'ਤੇ ਵੀ ਮਖੌਲ ਉਡਾਉਣਾ ਹੈ, ਚਲੋ ਉਡਾਓ, ਲੇਕਿਨ ਕਹਿਣ ਦਾ ਮਤਲਬ ਹੈ ਕਿ ਜਿਹੜੇ ਬਾਜੀ ਦਾ ਭਰਾ ਹੈ ਇਹ ਆਪਣਾ ਆਸਿਮ ਮੁਨੀਰ ਸਾਹਿਬ, ਇਹ ਉੱਥੇ ਵੀ ਉੱਤੋਂ ਵੇਖ ਨਾਅਰੇ ਪੜ੍ਹਦੇ ਸਨ। ਇਹ ਤਿੰਨ ਗੱਲਾਂ ਇਹਨਾਂ ਨੇ ਪੜ੍ਹਨੀਆਂ ਸਨ। ਇੱਕ ਪਾਕਿਸਤਾਨ ਪੁਲਿਸ ਫੋਰਸ ਜ਼ਿੰਦਾਬਾਦ, ਦੂਜੀ ਸੀ ਮੇਰਾ ਖਿਆਲ ਮੁਸੱਲਾ ਅਫਵਾਜ ਜ਼ਿੰਦਾਬਾਦ, ਅਤੇ ਤੀਜੀ ਸੀ ਪਾਕਿਸਤਾਨ ਹਮੇਸ਼ਾ ਜ਼ਿੰਦਾਬਾਦ। ਪਾਕਿਸਤਾਨ ਪੁਲਿਸ ਫੋਰਸ ਜ਼ਿੰਦਾਬਾਦ, ਪਾਕਿਸਤਾਨ ਮੁਸੱਲਾ ਅਫਵਾਜ ਜ਼ਿੰਦਾਬਾਦ ਅਤੇ ਹਮੇਸ਼ਾ ਪਾਕਿਸਤਾਨ ਜ਼ਿੰਦਾਬਾਦ। ਇਹ ਤਿੰਨ ਗੱਲਾਂ ਜਿਹੜੀਆਂ ਸਨ ਇਹ ਵੀ ਜਨਾਬ ਉੱਤੋਂ ਵੇਖ ਪੜ੍ਹਦੇ ਰਹੇ ਨੇ ਇੱਕ ਇੱਕ ਅੱਖਰ। ਇਹ ਤਾਂ ਸੂਰਤ ਹਾਲ ਹੈ। ਇਹ ਵੈਸੇ ਪਹਿਲਾਂ ਮੇਰੇ ਖਿਆਲ ਠੀਕ ਹੋਣੇ ਨੇ, ਜਦੋਂ ਦੇ ਸ਼ਰੀਫਾਂ ਦੇ ਲੜ ਲੱਗੇ ਨੇ, ਮਤਲਬ ਲਾਗੇ ਲੱਗੇ ਨੇ, ਉਹ ਤਾਂ ਕਿਉਂਕਿ ਪਰਚੀ ਤੋਂ ਬਗੈਰ ਪੜ੍ਹਦੇ ਹੀ ਕੁਛ ਨਹੀਂ। ਤੁਹਾਨੂੰ ਯਾਦ ਨਹੀਂ ਬਾਜੀ ਸਾਡੀ ਤੇ ਕੀ ਉਹ ਤੇ ਲਿਖਦੀ ਵੀ ਕੁਛ ਨਹੀਂ ਬਾਜੀ ਤੇ। ਉਹ ਅੱਗੇ ਮੇਰਾ ਮਤਲਬ ਹੈ ਮਰੀਮ ਔਰੰਗਜ਼ੇਬ ਸਾਹਿਬਾ ਹੀ ਲਿਖ ਕੇ ਦਿੰਦੀਆਂ ਨੇ, ਜੋ ਕੁਛ ਵੀ ਲਿਖ ਕੇ ਦਿੰਦੀਆਂ ਨੇ ਕੰਮ ਚੱਲਦਾ। ਹੁਣ ਉਹ ਜਿਹੜਾ ਰੌਲਾ ਬਣਿਆ ਨਵਾਂ, ਕੱਲ੍ਹ ਪਰਸੋਂ ਦੀ ਵੀਡੀਓ 2-3 ਵਾਰੀ ਵਿਖਾਈ ਹੈ, ਉਹਦਾ ਨਵਾਂ ਰੌਲਾ ਬਣਿਆ, ਉਹਦੇ ਵਿੱਚ ਕੰਮ ਖਰਾਬ ਹੋ ਗਿਆ। ਹੁਣ ਅਸੀਂ ਨਹੀਂ, ਇਹ ਗਰੀਦਾ ਫਰੂਕੀ ਸਾਹਿਬਾ ਨੇ ਕਿਹਾ, ਅਸੀਂ ਨਹੀਂ ਕਿਹਾ। ਹੁਣ ਸਾਡੇ 'ਤੇ ਨਾ ਪਾ ਦੇਣਾ ਹੈ। ਗਰੀਦਾ ਫਰੂਕੀ ਸਾਹਿਬਾ ਨੇ ਕਿਹਾ ਵੀ ਉਹਨਾਂ ਦੀ ਉਹ ਸਰਜਰੀ, ਕਾਸਮੈਟਿਕ ਸਰਜਰੀ ਵਗੈਰਾ ਹੋਈ ਹੈ ਮਰੀਮ ਔਰੰਗਜ਼ੇਬ ਸਾਹਿਬਾ ਦੀ, ਉਹਨਾਂ ਨੇ ਇਲਜ਼ਾਮ ਲਾਇਆ, ਸਾਡੇ 'ਤੇ ਨਾ ਪਾ ਦੇਣਾ। ਹੁਣ ਗਰੀਦਾ ਫਰੂਕੀ ਸਾਹਿਬਾ ਦੇ ਜਿਹੜੇ ਉਹ ਸਕਰੀਨਸ਼ਾਟ ਲੀਕ ਹੋਏ ਨੇ, ਉਹਨਾਂ ਦੇ ਮੁਤਾਬਕ ਮਰੀਮ ਔਰੰਗਜ਼ੇਬ ਸਾਹਿਬਾ ਨੇ ਕਾਸਮੈਟਿਕ ਸਰਜਰੀ ਕਰਵਾਈ ਹੈ। ਮਰੀਮ ਔਰੰਗਜ਼ੇਬ ਸਾਹਿਬਾ ਦੀ ਅੰਮੀ ਕਹਿੰਦੀ ਹੈ ਕਿ ਨਹੀਂ, ਉਹਨੇ ਡਾਈਟ ਬੜੀ ਚੰਗੀ ਕੀਤੀ ਹੈ। ਲੇਕਿਨ ਇਹ ਤੁਹਾਨੂੰ ਇੱਕ ਵੀਡੀਓ ਸੁਣਾਉਂਦੇ, ਜਿਸ ਵੇਲੇ ਕਾਸਮੈਟਿਕ ਸਰਜਰੀ ਹੈ, ਬੁਟੌਕਸ ਵਗੈਰਾ ਕਰਦੇ ਨੇ, ਤਾਂ ਤੁਹਾਡੇ ਜਿਹੜੇ ਹੈ ਮੇਰਾ ਮਤਲਬ ਹੈ ਮਸਲ ਨੇ ਨਾ, ਇਹਨਾਂ ਦੇ ਵਿੱਚੋਂ ਅੱਧੇ ਕੁ ਮਸਲ ਡੈੱਡ ਹੋ ਜਾਂਦੇ ਨੇ, ਬਲਕਿ ਕਈ ਵਾਰੀ ਸਾਰੇ ਹੀ ਹੋ ਜਾਂਦੇ, ਆਕੜ ਜਾਂਦੇ ਨੇ ਦੂਸਰੇ ਲਫ਼ਜ਼ਾਂ ਦੇ ਵਿੱਚ। ਉਹ ਜਿਸ ਵੇਲੇ ਆਕੜ ਜਾਂਦੇ ਨੇ, ਅਤੇ ਇਹ ਹੁਣ ਜਦੋਂ ਤੁਸੀਂ ਬੋਲਦੇ ਹੋ, ਅਗਰ ਤੁਸੀਂ ਵੀ ਬੋਲੋਗੇ ਜਾਂ ਕੋਈ ਖਾਣਾ ਖਾਓਗੇ ਜਾਂ ਸਟ੍ਰॉ ਲੈ ਕੇ, ਇਹ ਪੰਜਾਬੀ 'ਚ ਉਹਨੂੰ ਪੈਪ ਵੀ ਆਖ ਦਿੰਦੇ ਨੇ, ਵੈਸੇ ਪਾਈਪ ਹੁੰਦਾ, ਪੰਜਾਬੀ 'ਚ ਉਹਨੂੰ ਪੈਪ ਵੀ ਆਖਦੇ ਨੇ। ਇਹ ਪੈਪ ਨਾਲ ਜਿਸ ਵੇਲੇ ਸੋਡੇ ਦੀ ਬੋਤਲ ਪੀਂਦੇ ਹੋ ਜਾਂ ਕੋਈ ਹੋਰ ਜੂਸ ਮਸ਼ਰੂਬ ਪੀਂਦੇ ਹੋ, ਅਤੇ ਉਹ ਬੁੱਲਾਂ ਦੇ ਵਿੱਚ ਲੈ ਕੇ ਖਿੱਚੀਦਾ, ਉਹਨੂੰ ਮਸਲ ਕੰਮ ਕਰਦੇ ਨੇ ਅਤੇ ਉਹ ਖਿੱਚਿਆ ਜਾਂਦਾ ਹੈ। ਕਈ ਵਾਰੀ ਜਿਸ ਵੇਲੇ ਉਹ ਜ਼ਿਆਦਾ ਭਰਵਾਂ ਮਸਾਲਾ ਰੱਖ ਦਿੰਦਾ ਹੈ ਨਾ ਡਾਕਟਰ, ਜਿਹੜਾ ਵੀ
ਸਰਜਨ ਹੁੰਦਾ ਹੈ, ਜਿਹਨੇ ਵੀ ਉਹ ਬੋਟੌਕਸ ਵਗੈਰਾ ਕਰਨਾ ਹੈ, ਅਗਰ ਤੁਹਾਡਾ ਮੇਰਾ ਮਤਲਬ ਹੈ ਕਿ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ, ਸਾਡੇ ਲਈ ਤਾਂ ਬੜੇ ਮੁਹਤਰਮ ਨੇ, ਮੈਂ ਇੱਕ ਜਨਰਲ ਗੱਲ ਕਰ ਰਿਹਾ ਵੀ ਅਗਰ ਟੁੱਟ ਭੱਜ ਬਹੁਤੀ ਹੈ ਨਾ, ਅਗਰ ਮੇਰਾ ਮਤਲਬ ਹੈ ਕਿ ਬਿਲਕੁਲ ਹੀ ਤੁਸੀਂ ਜਿਹੜੀ ਹੈ ਉਹ ਸ਼ਕਲ ਸ਼ਬਾਤ ਆਪਣੀ ਮੁਕੰਮਲ ਹੀ ਤਬਦੀਲ ਕਰਨੀ ਹੈ, ਟੁੱਟ ਭੱਜ ਕੋਈ ਬਹੁਤ ਹੀ ਜ਼ਿਆਦਾ ਹੈ, ਤੇ ਫਿਰ ਉਸ ਟੁੱਟ ਭੱਜ ਨੂੰ ਮੁਰੰਮਤ ਕਰਨ ਵਾਸਤੇ ਕਈ ਵਾਰੀ ਮਸਾਲਾ ਬਹੁਤਾ ਪਾਉਣਾ ਪੈਂਦਾ ਹੈ। ਉਹ ਜਿਸ ਵੇਲੇ ਮਸਾਲਾ ਬਹੁਤਾ ਪਾਈਦਾ ਨਾ, ਉਸ ਵੇਲੇ ਉਹ ਫਿਰ ਮਸਲ ਜਿਹੜੇ ਨੇ ਨਾ ਉਹ ਕੰਮ ਕਰਨਾ ਬੰਦ ਕਰ ਜਾਂਦੇ ਨੇ। ਉਹ ਮੈਨੂੰ ਡਾਕਟਰਾਂ ਨੇ ਦੱਸਿਆ ਵੀ ਕਈ ਵਾਰੀ ਬੰਦੇ ਤੇ ਉਹ ਸਟ੍ਰॉ ਲਾ ਕੇ, ਪੈਪ ਲਾ ਕੇ, ਜਿਹਦੇ ਨਾਲ ਜਿਸ ਤਰ੍ਹਾਂ ਸੋਡੇ ਦੀ ਬੋਤਲ ਪੀਵੀ ਦੀ, ਉਹ ਖਿੱਚ ਵੀ ਨਹੀਂ ਸਕਦੇ, ਉਹ ਪੀ ਨਹੀਂ ਸਕਦੇ, ਬੁੱਲ ਜੁੜਦੇ ਹੀ ਨਹੀਂ, ਬੁੱਲ ਜਿਹੜੇ ਉਹ ਇਕੱਠੇ ਹੀ ਨਹੀਂ ਹੁੰਦੇ। ਇਸੇ ਤਰ੍ਹਾਂ ਬੋਲਣ 'ਚ ਵੀ ਪ੍ਰੋਬਲਮ ਆ ਜਾਂਦੀ ਹੈ, ਗੱਲਾਂ ਵੀ ਨਹੀਂ ਕੀਤੀਆਂ ਜਾਂਦੀਆਂ, ਗੱਲਾਂ ਵੀ ਤੇ ਬੁੱਲ ਨਾਲ ਰਲਣਗੇ ਤੇ ਗੱਲਾਂ ਦੇ ਫੇਰ ਹੀ ਗੱਲ ਹੋਏਗੀ ਨਾ। ਜਿਹੜੇ ਤੁਹਾਡੇ ਲਿਪਸ ਨੇ ਉਹ ਗੱਲਾਂ ਵੀ ਨਹੀਂ ਹੁੰਦੀਆਂ, ਕਿਉਂਕਿ ਉਹ ਸਾਰਾ ਕੰਮ ਤੇ ਆਕੜਿਆ ਹੁੰਦਾ ਹੈ। ਉਹ ਹੁਣ ਮਰੀਮ ਔਰੰਗਜ਼ੇਬ ਸਾਹਿਬਾ ਕੋ ਅੰਗਰੇਜ਼ੀ ਬੋਲ ਰਹੀਆਂ ਨੇ, ਲੇਕਿਨ ਸਾਰੀ ਦੁਨੀਆ ਨੇ ਪਹਿਲਾਂ ਇਹੀ ਸੋਚਿਆ ਵੀ ਫਰੈਂਚ ਬੋਲਣ ਰਹੀਆਂ ਨੇ ਜਾਂ ਕੋਈ ਹੋਰ ਜ਼ੁਬਾਨ ਬੋਲਣ ਰਹੀਆਂ ਨੇ, ਸਮਝ ਨਹੀਂ ਆਈ। ਉਹ ਬਾਅਦ 'ਚ ਪਤਾ ਲੱਗਾ ਵੀ ਮੁਸੀਬਤ ਮਾਰ ਹੋਏ ਇਹ ਪਈ ਹੈ, ਮੁਸੀਬਤ ਤੇ ਇਹ ਪਈ ਹੋਈ ਹੈ। ਔਰ ਉਹ ਇਹ ਜ਼ਰਾ ਪਹਿਲਾਂ ਸੁਣ ਲਓ, ਉਹਨਾਂ ਦੀ ਅੰਗਰੇਜ਼ੀ ਧਿਆਨ ਨਾਲ ਸੁਣਨੀ ਹੈ, ਪਹਿਲਾਂ ਕੰਨ ਲਾ ਕੇ, ਤੁਹਾਨੂੰ ਸਮਝ ਨਹੀਂ ਆਉਣੀ, ਕੰਨ ਲਾ ਕੇ ਸੁਣਨੀ ਹੈ ਵੀ ਬੋਲਣ ਕੀ ਡੈ ਰਹੇ। ਸੁਣੋ। We decided, the Chief Minister has decided that the government will not procure any petrol. We would be only procuring hybrid and retaken capacity in our Edward Drivers program or share. So all the procurement of the government vehicles will be electric and hybrid. It's very, very important. ਸੁਣ ਲਿਆ ਜੇ। ਇਹ ਹੁਣ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਇਹ ਬਸ ਕੋਈ ਫਰੈਂਚ ਹੀ ਹੈ, ਕੋਈ ਮੇਰਾ ਮਤਲਬ ਅੰਗਰੇਜ਼ੀ ਤੇ ਘੱਟ ਹੈ। ਇਹ ਕੱਲ ਪਰਸੋਂ ਅਸੀਂ ਉਹ ਉਰਦੂ ਵੀਲੌਗ 'ਚ ਵੀ ਵਿਖਾਇਆ, ਤਾਂ ਲੋਕਾਂ ਨੂੰ ਗੱਲ ਪੂਰੀ ਸਮਝ ਨਹੀਂ ਆਈ, ਅਸੀਂ ਕਿਹਾ ਦੱਸ ਦਈਏ। ਇੱਕ ਤੇ ਭਾਈ ਹੋਣੀ ਨਾਅਰੇ ਮਾਰਦੇ ਰਹੇ ਨੇ। ਅੱਛਾ, ਅਗਲੀ ਖਬਰ, ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਜਿਹੜੇ ਨੇ ਉਹ ਸਵਿਟਜ਼ਰਲੈਂਡ ਰਵਾਨਾ ਹੋ ਗਏ ਨੇ, ਵਰਲਡ ਇਕਨੋਮਿਕ ਫੋਰਮ। ਤੁਹਾਨੂੰ ਪਤਾ ਪਹਿਲਾਂ ਵੀ ਉਹ ਮੁਲਕ ਤੋਂ ਬਾਹਰ ਹੀ ਸਨ, ਬਸ ਇਹ ਜਿਹੜੀ ਉਹਨਾਂ ਦਾ ਭਤੀਜੀ ਦਾ ਪੁੱਤਰ ਹੈ, ਉਹਨੂੰ ਤੁਸੀਂ ਨਵਾਸਾ ਆਖ ਲਓ, ਉਹਨਾਂ ਦਾ ਜ਼ਾਹਿਰ ਹੈ ਨਵਾਸਾ ਹੀ ਬਣਦਾ, ਨਾਨਾ ਹੀ ਬਣਦੇ ਨੇ ਉਹ। ਭਤੀਜੀ ਦਾ ਪੁੱਤਰ ਜਿਹੜਾ ਉਹਦੇ ਵਿਆਹ 'ਤੇ ਆਏ ਸਨ ਪਾਕਿਸਤਾਨ ਹੋ ਕੇ, ਤੇ ਵਾਪਸ ਚਲੇ ਗਏ ਨੇ। ਇਹ ਬਾਹਰ ਹੀ ਰਹਿੰਦਾ, ਵੈਸੇ ਬੰਦਾ ਠੀਕ ਹੈ, ਬੰਦਾ ਸਿਆਣਾ ਹੈ। ਉਹਦੀ ਵਜ੍ਹਾ ਇਹ ਹੈ ਕਿ ਅਗਰ ਇਹ ਅੰਦਰ ਰਹਿਣਗੇ ਪਾਕਿਸਤਾਨ ਦੇ, ਅਗਰ ਇਹ ਪਾਕਿਸਤਾਨ ਦੇ ਅੰਦਰ ਰਹਿਣਗੇ, ਤੇ ਮੈਨੂੰ ਇਹ ਦੱਸੋ ਕਿ ਫਿਰ ਕੋਈ ਨਾ ਕੋਈ ਕੜਮਾਸ ਨਾ ਪੈ ਜਾਏ ਫੀਲਡ ਮਾਰਸ਼ਲ ਦੇ ਨਾਲ, ਮੇਰਾ ਮਤਲਬ ਕੋਈ ਟਾਕਰਾ ਨਾ ਹੋ ਜਾਏ ਫੀਲਡ ਮਾਰਸ਼ਲ ਦੇ ਨਾਲ। ਇਹ ਬਾਹਰ ਨੇ ਤੇ ਇਸੇ ਵਜ੍ਹਾ ਤੋਂ ਬਚੇ ਨੇ। ਇਹ ਆਉਂਦੇ ਨੇ ਮੈਨੂੰ ਬਾਹਰ ਦਾ ਕੰਮ ਦੇ ਦਿਓ ਬਸ, ਜਿਵੇਂ ਉਹ ਫਾਤਿਹਾ ਪੜ੍ਹਨ ਲਈ ਬੰਦਾ ਹੁੰਦਾ, ਕੋਈ ਪ੍ਰਾਹੁਣਚਾਰੀ ਜਾਣ ਲਈ ਬੰਦਾ ਹੁੰਦਾ। ਉਹਨਾਂ ਨੇ ਫੀਲਡ ਮਾਰਸ਼ਲ ਨੂੰ ਉਹ ਵੀ ਆਖਿਆ ਵੀ ਜਿਹੜੇ ਚੰਗੇ ਥਾਵਾਂ 'ਤੇ ਜਾਣਾ ਹੈ ਨਾ, ਉਹ ਤੁਸੀਂ ਆਪ ਚਲੇ ਜਾ ਕਰੋ, ਜਿਹੜੇ ਭੈੜੇ ਥਾਂ ਨੇ ਨਾ ਉੱਥੇ ਮੈਨੂੰ ਘੱਲ ਦਿਆ ਕਰੋ। ਮੇਰਾ ਮਤਲਬ ਕਹਿਣ ਦਾ ਹੈ ਕਿ ਉਹ ਫੀਲਡ ਮਾਰਸ਼ਲ ਸਾਹਿਬ ਦੇ ਨਾਲ ਉਹਨਾਂ ਨੇ ਇਹ ਗੱਲ ਰੱਖੀ ਹੋਈ ਹੈ ਕਿ ਜਿਹੜੇ ਚੰਗੇ ਥਾਂ ਨੇ ਨਾ ਉੱਥੇ ਤੁਸੀਂ ਆਪ ਚਲੇ ਜਾਓ, ਜਿਹੜੇ ਮਾੜੇ ਥਾਂ ਨੇ ਉੱਥੇ ਮੈਨੂੰ ਘੱਲ ਦਿਓ, ਚਲੋ ਜਿੱਥੇ ਐਵੇਂ ਹਾਜ਼ਰੀ ਲੱਗਣੀ ਹੈ, ਟਹਿਲ ਸੇਵਾ ਹੋਣੀ ਹੈ, ਤੇ ਮੈਂ ਫਿਰ ਆਵਾਂਗਾ। ਉਹ ਮੁਲਕ ਤੋਂ ਬਾਹਰ ਹੀ ਰਹਿੰਦੇ ਨੇ ਤਾਂ ਕਿ ਇੱਥੇ ਰੌਲਾ ਕੋਈ ਨਾ ਬਣੇ। ਤੇ ਹੁਣ ਉੱਥੇ ਡਿਵੋਰਸ ਦੇ ਵਿੱਚ ਉਹ ਅਮਨ ਜਿਹੜਾ ਮੁਆਹਦਾ ਵਗੈਰਾ ਉਹ ਹੋਣਾ ਹੈ, ਪਾਕਿਸਤਾਨ ਨੂੰ ਉੱਤੇ ਸਾਈਨ ਕਰਨੇ ਪੈਣੇ ਨੇ। ਤੇ ਹੁਣ ਪਾਕਿਸਤਾਨ ਦੀ ਵਾਰੀ ਆ ਗਈ। ਅਸਲ ਦੇ ਵਿੱਚ ਮੁਆਹਦਾ ਤੇ ਫੀਲਡ ਮਾਰਸ਼ਲ ਕਰ ਆਏ ਸਨ ਉੱਥੇ ਜਦੋਂ ਗਏ ਸਨ, ਲੇਕਿਨ ਹੁਣ ਸਾਨੂੰ 100 ਛਿੱਤਰ ਤੇ 100 ਗੰਢੇ, ਯਕੀਨ ਕਰੋ ਦੋਵੇਂ ਖਾਣੇ ਪੈਣੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ, ਪਾਕਿਸਤਾਨੀਆਂ ਵਾਸਤੇ ਸੌਖਾ ਕੰਮ ਨਹੀਂ ਹੋਣਾ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜੀ ਇਹ ਕੜਮਾਸ ਦੇ ਵਿੱਚ ਪਾਕਿਸਤਾਨ ਨੂੰ ਪਾਉਣ ਲੱਗੇ ਨੇ। ਅਗਲੀ ਖਬਰ ਲੈ ਲਓ, ਕੋਈ ਸੜਦਾ ਹੈ ਤੇ ਸੜੇ, ਕੋਈ ਮਰਦਾ ਹੈ ਤੇ ਮਰੇ, ਅੱਲਾ ਪਾਕ ਮਰੀਮ ਨਵਾਜ਼ ਨੂੰ ਨਜ਼ਰੇ ਬਦ ਤੋਂ ਬਚਾ ਕੇ ਰੱਖੇ। ਇਹ ਜਨਾਬ ਅਜ਼ਮਾ ਬੁਖਾਰੀ ਸਾਹਿਬਾ ਨੇ ਕੱਲ ਇੱਕ ਵੀਡੀਓ ਕੀਤੀ ਹੈ, ਉਹਦੇ 'ਚ ਉਹਨਾਂ ਨੇ ਆਖਿਆ ਕਿ ਚੀਫ ਮਿਨਿਸਟਰ ਸਾਹਿਬਾ ਦੇ ਬਾਰੇ ਬੜੀ ਬਕਵਾਸ ਕੀਤੀ ਗਈ ਹੈ। ਉਹ ਇੰਨਾ ਤਿਆਰ ਹੋਈ ਸਨ, ਉਹ ਇੰਨਾ ਤਿਆਰ ਹੋਏ ਸਨ, ਉਹ ਉਹਨਾਂ ਤਿਆਰ ਹੋਏ ਸਨ, ਉਹ ਦੁਲਹਨ ਦੀ ਵੀ ਲਾਈਮਲਾਈਟ ਨੂੰ ਖਾ ਗਏ, ਜਾਂ ਦੁਲਹਨ ਤੋਂ ਵੀ ਜ਼ਿਆਦਾ ਲਾਈਮਲਾਈਟ ਸਨ। ਇਹ ਗੱਲਾਂ ਵੇਖੋ ਨਿਕਲਦੀਆਂ ਨਾ ਸੱਚੀਆਂ। ਇਹ ਹੁਣ ਇਹ ਗੱਲ ਬਾਜੀ ਅਜ਼ਮਾ ਬੁਖਾਰੀ ਨੂੰ ਕਰਨ ਦੀ ਲੋੜ ਹੀ ਨਹੀਂ ਸੀ ਕਿ ਦੁਲਹਨ ਤੋਂ ਵੀ ਜ਼ਿਆਦਾ ਬਾਜੀ ਸਾਡੀ ਸੱਜੀ ਸੀ, ਆ ਦੁਲਹਨ ਤੋਂ ਵੀ ਜ਼ਿਆਦਾ ਲਾਈਮਲਾਈਟ ਲੈ ਗਈ ਹੈ। ਦੁਲਹਨ ਨੂੰ ਵੀ ਜਿਹੜੀ ਵਿਚਾਰੀ ਨੂੰ ਜਿਹੜਾ ਉਹ ਵਿਚਾਰੀ ਨੂੰ ਫਾਰਗ ਕਰ ਛੱਡਿਆ ਉਸ ਵਿਆਹ ਦੇ ਵਿੱਚ, ਉਹਦੇ ਉੱਤੇ ਗਲਬਾ ਹੀ ਪਾ ਲਿਆ, ਮਤਲਬ ਕਿ ਉਹਨੂੰ ਇੰਝ ਹੀ ਕਹੋ ਵੀ ਉੱਤੇ ਹਨੇਰਾ ਹੀ ਪਾ ਦਿੱਤਾ ਫੜ ਕੇ। ਤੇ ਇਹ ਹੁਣ ਆਉਂਦੇ ਨੇ ਕਿ ਚੀਫ ਮਿਨਿਸਟਰ ਸਾਹਿਬਾ ਬਾਰੇ ਬਕਵਾਸ ਹੋ ਰਹੀ ਸੀ कि वो इतना तैयार हुई थी, वो उतना तैयार हुई थी, दुल्हन लाइमलाइट में नहीं थी, चीफ मिनिस्टर ही लाइमलाइट सन, चीफ मिनिस्टर ने ही मेला लुट लिया सारा। वो आंदे ने भी कोई सड़दा है तो सड़े, कोई बकवास करता है तो करे, कोई मरदा है तो मरे, सानू इस गल नाल कोई नहीं। सानू की ਤੁਹਾਨੂੰ ਯਾਦ ਨਹੀਂ ਬਾਜੀ ਨੇ ਆਖਿਆ ਸੀ ਵੀ ਉਹ ਇਹਨਾਂ ਨੂੰ ਕੀ ਲੱਭਿਆ, ਸਾਨੂੰ ਕੀ, ਬਾਬਾ ਜੀ ਦਾ ਠੁੱਲੂ। ਉਹੀ ਗੱਲ ਹੈ, ਸੁਣ ਲਓ ਇੱਕ ਵਾਰੀ ਬਾਜੀ ਉਸਮਾ ਨੇ ਕੀ ਕਿਹਾ ਸੀ। तो सानू की मतलब बात ये है, एंड ऑफ द स्टोरी, इनको भी क्या मिला, इनको भी बाबा जी का ठुल्लू ही मिला, इनको भी बाबा जी का ठुल्लू ही मिला। ਸੁਣ ਲਿਆ ਜੀ। ਇਹ ਹੁਣ ਇੱਥੇ ਵੀ ਉਹੀ ਕਹਿੰਦੇ ਨੇ
ਲੇਕਿਨ ਹੁਣ ਰੌਲਾ ਇਹ ਹੈ ਸਾਰੀ ਇਸ ਗੱਲ ਦੇ ਵਿੱਚ ਕਿ ਚਲੋ ਤੁਸੀਂ ਸਾਨੂੰ ਤੇ ਗੱਲਾਂ ਅਜ਼ਮਾ ਸਾਹਿਬਾ ਕਹਿ ਦਿੰਦੀਆਂ ਹੋ, ਠੀਕ ਹੈ, ਕੋਈ ਐਸਾ ਮਸਲਾ ਨਹੀਂ। ਲੇਕਿਨ ਇਹ ਨਾਲ ਇੰਡੀਆ ਵੇਖ ਲਓ, ਇੰਡੀਆ ਦੇ ਵਿੱਚ ਮੈਂ ਸਿਆਸਤਦਾਨਾਂ ਦੇ ਨਾਂ ਲੈ ਦਿੰਦਾ, ਸ਼ੀਲਾ ਦੀਕਸ਼ਿਤ, ਸੁਸ਼ਮਾ ਸਵਰਾਜ, ਇਹ ਉੱਥੇ ਵੱਡੀਆਂ ਪੋਲੀਟੀਸ਼ੀਅਨਸ ਨੇ, ਵੱਡੀਆਂ, ਵਜ਼ੀਰ ਖਾਰਜਾ ਕੋਈ ਰਹੀ ਹੈ, ਕੋਈ ਚੀਫ ਮਿਨਿਸਟਰ ਰਹੀਆਂ ਨੇ, ਉਮਾ ਭਾਰਤੀ, ਰਾਬੜੀ ਦੇਵੀ, ਮਹਿਬੂਬਾ ਮੁਫਤੀ, ਮਾਇਆਵਤੀ, ਮਮਤਾ ਬੈਨਰਜੀ, ਇਹਨਾਂ ਦੇ ਵਿੱਚੋਂ ਕਿੰਨੇ ਇਸ ਤਰ੍ਹਾਂ ਦੀ ਭੈਣ ਮੇਰੀ ਇਹ ਮਾਡਲਿੰਗ ਕੀਤੀ ਹੈ, ਅਤੇ ਕਿੰਨੇ ਇਸ ਤਰ੍ਹਾਂ ਦੇ ਜ਼ਰਕ ਬਰਕ ਪਾ ਕੇ, ਤੇ ਇਹ ਅਸੀਂ ਨਹੀਂ ਆਂਦੇ, ਮਾਡਲਿੰਗ ਤੁਸੀਂ ਆਪ ਕੀਤੀ ਹੈ। ਇਹ ਬਾਜੀ ਦੀ ਜਿਹੜੀ ਵੀਡੀਓ ਤੁਹਾਨੂੰ ਪਾਸੇ 'ਤੇ ਵਿਖਾਉਣ ਡਏ ਹੈ, ਇਹ ਆਪ ਜਾਰੀ ਕੀਤੀ ਹੈ ਤੁਸੀਂ। ਇਹ ਅਸੀਂ ਤਾਂ ਤੁਹਾਡੇ ਘਰਾਂ ਦੇ ਵਿੱਚ ਜਾ ਕੇ ਕੈਮਰੇ ਨਹੀਂ ਕੋਈ ਬਾਹਰੋਂ ਫੋਟੋਗ੍ਰਾਫਰ ਲੈ ਕੇ ਗਏ ਸਨ ਵੀ ਉਹ ਜਨਾਬ ਉਹ ਇਹ ਤੁਸੀਂ ਆਪ ਇਹਦੀ ਐਡੀਟਿੰਗ ਕਰਕੇ, ਪਿੱਛੇ ਦੇ ਗਾਣੇ ਲਾ ਕੇ, ਫਿਰ ਉਹਦੇ ਉੱਤੇ ਜਿਹੜਾ ਜਨਾਬ ਲਿਖੇ ਨੇ, ਕੈਪਸ਼ਨ ਲਿਖੇ ਨੇ, ਹੁਸਨੇ ਜਾਨਾ ਕੀ ਤਾਰੀਫ ਮੁਮਕਿਨ ਨਹੀਂ। ਤੁਸੀਂ ਇੰਜ ਬਾਜੀ ਦਾ ਪ੍ਰੋਫਾਈਲ ਬਿਲਡ ਕਰ ਰਹੇ ਸੋ ਜਿਸ ਤਰ੍ਹਾਂ ਖੁਦਾ ਨਾ ਖਾਸਤਾ ਬਾਜੀ ਨੇ ਕੋਈ, ਜਿਹੜਾ ਮੇਰਾ ਮਤਲਬ ਹੈ ਕਿ ਕੋਈ ਫਿਲਮੀ ਕਿਸਮ ਦਾ ਵਿਆਹ ਹੈ ਜਿਹੜਾ ਬਾਜੀ ਦਾ ਪ੍ਰੋਫਾਈਲ ਤੁਸੀਂ ਬਿਲਡ ਕਰ ਰਹੇ ਸੋ। ਇਹ ਕੰਮ ਤੁਸੀਂ ਆਪ ਕੀਤਾ ਹੈ। ਇਹ ਜਿਹੜਾ ਸਾਰਾ ਕੰਮ ਹੈ ਉਹ ਮੇਰੇ ਤੇ ਸਮਝਣ ਤੋਂ ਬਾਅਦ ਸਮਝ ਨਹੀਂ ਹੈ ਕਿ ਤੁਸੀਂ ਕਿਉਂ ਕੀਤਾ। ਇੱਕ ਚੀਫ ਮਿਨਿਸਟਰ ਨੇ, ਉਹਨਾਂ ਨੂੰ ਚੀਫ ਮਿਨਿਸਟਰ ਹੀ ਲੱਗਣਾ ਚਾਹੀਦਾ ਸੀ। ਇਹ ਸਾਰਾ ਕੁਝ ਜਿਹੜਾ ਉਹਨਾਂ ਨੇ ਕੀਤਾ, ਇਹਦੀ ਉਹਨਾਂ ਨੂੰ ਲੋੜ ਨਹੀਂ ਸੀ, ਲੇਕਿਨ ਉਹਨਾਂ ਕਰ ਛੱਡਿਆ। ਅੱਛਾ ਜੀ, ਅੱਗੋਂ ਇਸਾਰ ਰਾਣਾ ਸਾਹਿਬ ਨੇ ਬੜੀ ਜ਼ਬਰਦਸਤ ਇੱਕ ਜਿਹੜੀ ਹੈ ਉਹ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਕਰਾਚੀ 'ਚ ਸਿਰਫ ਭੁੱਟੋ ਜ਼ਿੰਦਾ ਹੈ, ਬਾਕੀ ਸਭ ਫੌਤ ਸ਼ੁਦਗਾਨ ਨੇ। ਵਜ਼ੀਰ ਆਲਾ ਨੂੰ ਹੁਣ ਇਤਰਾਜ਼ ਇਹ ਹੈ ਕਿ ਮੈਨੂੰ ਵਜ਼ੀਰ ਆਜ਼ਮ ਨੇ ਫ਼ੋਨ ਕਿਉਂ ਨਹੀਂ ਕੀਤਾ। ਇਸਾਰ ਰਾਣਾ ਸਾਹਿਬ ਕਹਿੰਦੇ ਨੇ ਵੀ ਵਜ਼ੀਰ ਆਜ਼ਮ ਨੇ ਕੋਈ ਅੱਗ ਬੁਝਾਉਣੀ ਸੀ। ਰਾਣਾ ਸਾਹਿਬ, ਵਜ਼ੀਰ ਆਜ਼ਮ ਨੇ ਕੀ, ਇੱਥੇ ਵਜ਼ੀਰ ਆਲਾ ਨੇ ਨਹੀਂ ਸੀ ਬੁਝਾਉਣੀ ਤੇ ਫਾਇਰ ਬ੍ਰਿਗੇਡ ਦੇ ਹਮਲੇ ਨੇ, ਤੇ ਫਾਇਰ ਬ੍ਰਿਗੇਡ ਦੇ ਟਰੱਕਾਂ ਨੇ ਸੀ। 52 ਟਰੱਕ, 52, 58 ਨਹੀਂ, 58 ਤੇ 58 ਨੂੰ ਉਰਦੂ 'ਚ 58 ਪੰਜਾਬੀ 'ਚ ਤੇ ਉਰਦੂ 'ਚ 58 ਆਉਂਦੇ ਨੇ, ਤੇ ਇਹ 52 ਕਹਿੰਦੇ ਨੇ 52 ਨੂੰ। ਤੇ ਉਹ ਸਾਡੇ DG ISPR ਨੂੰ ਤਾਂ ਕਹਿਣਾ ਨਹੀਂ ਆਉਂਦਾ ਨਾ, ਉਹ ਤੇ 58 ਨੂੰ ਵੀ 58 ਹੀ ਕਹਿੰਦਾ ਹੈ ਸੱਜਣ ਸਾਡਾ। ਤੇ ਇਹ DG ISPR ਸਾਹਿਬ 58 ਨਹੀਂ 52, 52 ਤੋਂ 52 ਫਾਇਰ ਬ੍ਰਿਗੇਡ ਦੇ ਟਰੱਕ ਇਮਰਾਨ ਖਾਨ ਸਾਹਿਬ ਨੇ, ਹਾਲਾਂਕਿ 18ਵੀਂ ਤਰਮੀਮ ਤੋਂ ਬਾਅਦ ਇਹ ਫੈਡਰਲ ਗਵਰਨਮੈਂਟ ਦਾ ਕੰਮ ਨਹੀਂ ਹੁੰਦਾ, ਲੇਕਿਨ ਕਿਉਂਕਿ ਉੱਥੇ ਸਿੰਧ ਗਵਰਨਮੈਂਟ ਕੋਈ ਇਹੋ ਜਿਹਾ ਕੰਮ ਕਰਦੀ ਨਹੀਂ, ਉਹਨਾਂ ਦੀ ਕੋਈ ਤਵੱਜੋ ਹੀ ਨਹੀਂ, ਉਹ ਕਰਨਾ ਹੀ ਨਹੀਂ ਚਾਹੁੰਦੇ। ਤੇ ਉਹ 52 ਟਰੱਕਸ ਉਸ ਵੇਲੇ ਜਿਹੜੇ ਨੇ ਉਹ ਫੈਡਰਲ ਗਵਰਨਮੈਂਟ ਨੇ, ਇਮਰਾਨ ਖਾਨ ਸਾਹਿਬ ਦੀ ਗਵਰਨਮੈਂਟ ਨੇ ਕਰਾਚੀ ਭੇਜੇ ਸਨ। ਕੱਲ੍ਹ ਉਹ ਹੀ ਤੇਲ ਆਪਣਾ ਜਿਹੜਾ ਉੱਥੇ ਜਿਹੜਾ ਅੱਗ ਬੁਝਾ ਰਹੇ ਸਨ ਉਸ ਗੋਲ ਪਲਾਜ਼ਾ ਦੇ ਉੱਤੇ ਪਰਸੋਂ। ਤੇ ਕਰਾਚੀ ਦੇ ਵਿੱਚ ਜੋ ਸੂਰਤ ਹਾਲ ਪਿਛਲੇ ਕਈਆਂ ਵਰ੍ਹਿਆਂ ਤੋਂ, ਬਲਕਿ ਕਈਆਂ ਦਹਾਈਆਂ ਤੋਂ ਉੱਥੇ ਪੀਪਲਸ ਪਾਰਟੀ ਨੇ ਜਿਹੋ ਜਿਹੀ ਲੁੱਟ ਪਾਈ ਹੈ, DG ISPR ਆਉਂਦੇ ਨੇ ਵੀ ਉੱਥੇ ਬਹੁਤ ਜ਼ਬਰਦਸਤ ਗਵਰਨੈਂਸ ਹੋ ਰਹੀ ਹੈ। ਅੱਗੋਂ ਸੁਣ ਲਓ, ਸ਼ੈਲਾ ਰਜ਼ਾ ਸਾਹਿਬਾ ਨੇ ਕਿਹਾ ਹੈ, ਸੈਯਦਾ ਸ਼ੈਲਾ ਰਜ਼ਾ ਸਾਹਿਬਾ ਬੜੀਆਂ ਮੁਹਤਰਮ ਨੇ ਸਾਡੇ ਵਾਸਤੇ, ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ 'ਚ ਅੱਗ ਲੱਗੀ, 40 ਲੋਕ ਮਰ ਗਏ। ਨਿਊਜ਼ੀਲੈਂਡ 'ਚ ਅੱਗ ਲੱਗੀ, 40 ਲੋਕ ਮਰ ਗਏ। ਅੱਗ ਲੱਗ ਜਾਂਦੀ ਹੈ, ਅੱਗ ਹੈ, ਹੋ ਜਾਂਦਾ ਹੈ, ਕਾਹਦਾ ਰੌਲਾ ਪਾ ਲਿਆ ਜੀ। ਉਹਨਾਂ ਕਿਹਾ ਬੱਲੇ ਬੱਲੇ ਬੱਲੇ, ਜ਼ਬਰਦਸਤ ਬਿਆਨ ਨਾ, ਇਹਦੇ ਨਾਲੋਂ ਸੋਹਣੀ ਗੱਲ ਹੀ ਕੋਈ ਨਹੀਂ। ਉਹਨਾਂ ਕਿਹਾ ਨਿਊਜ਼ੀਲੈਂਡ 'ਚ ਅੱਗ ਲੱਗੀ, 40 ਬੰਦੇ ਮਰ ਗਏ, ਅੱਗ ਹੈ, ਲੱਗ ਜਾਂਦੀ ਹੈ, ਹੋ ਜਾਂਦਾ ਹੈ, ਕਾਹਦਾ ਰੌਲਾ ਪਾ ਲਿਆ ਤੁਸੀਂ। ਉਹਨਾਂ ਨੇ ਫਿਰ ਅੱਗੋਂ ਕਿਹਾ ਕਿ ਜਿਹੜੀ 18ਵੀਂ ਤਰਮੀਮ ਦੇ ਉੱਤੇ ਤੁਸੀਂ ਤਨਕੀਦ ਸ਼ੁਰੂ ਕਰ ਦਿੱਤੀ। ਉਹਨਾਂ ਨੇ ਕਿਹਾ ਪੰਜਾਬ 'ਚ ਵੀ ਅੱਗ ਲੱਗੀ ਇੰਨੀ ਵਾਰੀ, ਅਸੀਂ ਕੋਈ ਉੱਤੇ ਰੌਲਾ ਪਾਇਆ, ਤੇ ਇਹ ਰੌਲਾ ਨਾ ਪਾਓ, ਬਸ ਚੁੱਪ ਰਹੋ, ਜੋ ਹੋਣਾ ਸੀ ਉਹ ਹੋ ਗਿਆ। ਤੇ ਯਾਦ ਕਰੋ ਇਹਨਾਂ ਦੇ ਚੇਅਰਮੈਨ ਸਾਹਿਬ ਜਿਹੜੇ ਆਉਂਦੇ ਸਨ, ਬਰੂਟ ਮੈਜੋਰਿਟੀ ਦੇ ਨਾਲ ਮੈਂ ਤਰਮੀਮਾਂ ਪਾਸ ਕਰਵਾਈਆਂ ਨੇ, 26ਵੀਂ 27ਵੀਂ ਤਰਮੀਮ ਯਾਦ ਹੈ ਨਾ। ਬਿਲਾਵਲ ਜ਼ਰਦਾਰੀ ਉਸ ਵੇਲੇ ਸਟੀਅਰਿੰਗ 'ਤੇ ਬੈਠਾ ਸੀ, ਮੇਰਾ ਮਤਲਬ ਹੈ ਉਹ ਹੀ ਬੈਠੇ ਸਨ, ਬਿਲਾਵਲ ਜ਼ਰਦਾਰੀ ਸਾਹਿਬ ਹੀ, ਉਹਨਾਂ ਨੇ ਪੂਰੀ ਜਨਾਬ ਕਮਾਨ ਸੰਭਾਲੀ ਸੀ ਇਸ ਗੱਲ ਦੀ। ਇਹ ਉਹ ਬਰੂਟ ਮੈਜੋਰਿਟੀ ਵਾਲੇ ਨੇ, ਤੇ ਸ਼ਰਮਿੰਦਗੀ ਇਹਨਾਂ ਨੂੰ ਕੋਈ ਨਹੀਂ ਆਉਂਦੇ ਨੇ। ਅੱਗ ਹੀ ਲੱਗ ਗਈ, ਬੰਦੇ ਮਰ ਗਏ, ਰੌਲਾ ਕਾਹਦਾ ਜੇ, ਕਿਉਂ ਤਨਕੀਦ ਕਰਦੇ ਜੇ। 18ਵੀਂ ਤਰਮੀਮ ਦੇ ਉੱਤੇ ਕੰਮ ਚੱਲਣ ਡਿਆ, ਐਡਾ ਦੂਰ ਨਾ ਲੈ ਕੇ ਜਾਓ ਕੰਮ ਨੂੰ, ਪੰਜਾਬ 'ਚ ਵੀ ਲੱਗਦੀ ਅੱਗ। ਇਹਨਾਂ ਦੋਵਾਂ ਦਾ ਪਿੰਗ ਪੋਂਗ ਠੀਕ ਹੈ, ਨੂਨ ਲੀਗ ਦਾ ਤੇ ਪੀਪਲਸ ਪਾਰਟੀ ਦਾ। ਇੱਕ ਭੈੜਾ ਕੰਮ ਕਰਦਾ ਤੇ ਦਿਖਾਉਂਦਾ ਵੀ ਦੂਜਾ ਵੇਖੋ ਸਾਡੇ ਤੋਂ ਵੀ ਭੈੜਾ ਹੈ, ਉਹ ਭੈੜਾ ਕੰਮ ਕਰਦਾ ਤੇ ਉਹ ਇਹਨਾਂ ਨੂੰ ਵਿਖਾ ਕੇ ਸਾਨੂੰ ਡਰਾਉਂਦਾ ਵੀ ਵੇਖੋ ਉਹ ਸਾਡੇ ਤੋਂ ਵੀ ਭੈੜੇ ਨੇ। ਤੁਹਾਡਾ ਕੋਈ ਚੰਗਿਆਂ ਨਾਲ ਲੈਣ ਦੇਣ ਨਹੀਂ, ਕਿਸੇ ਹੋਰ ਚੰਗੇ ਦੇ ਨਾਲ ਆਪਣਾ ਤਕਾਬਲੀ ਜਾਇਜ਼ਾ ਨਹੀਂ ਕਰੋਗੇ। ਬਹਰਹਾਲ ਅੱਗੇ ਚੱਲਨੇ ਜੀ। ਇੱਕ ਵਜ਼ੀਰ ਸਾਹਿਬ ਜਿਹੜੇ ਨੇ ਉਹ ਮੇਰੀ ਜ਼ਾਤ ਦੇ ਵਿੱਚ ਬੜੀ ਦਿਲਚਸਪੀ ਲੈਂਦੇ ਨੇ। ਮੈਨੂੰ ਉਹਨਾਂ ਦੀ ਜ਼ਾਤ ਨਾਲ ਕੋਈ ਦਿਲਚਸਪੀ ਨਹੀਂ, ਲੇਕਿਨ ਉਹ ਮੇਰੀ ਜ਼ਾਤ ਦੇ ਵਿੱਚ ਬੜੀ ਦਿਲਚਸਪੀ ਰੱਖਦੇ ਨੇ। ਸੈਨੇਟਰ ਪਲਵਸ਼ਾ ਸਾਹਿਬਾ, ਮੇਰੀ ਗੁਜ਼ਾਰਿਸ਼ ਹੋਏਗੀ ਪਲਵਸ਼ਾ ਸਾਹਿਬਾ ਨਾ ਕਰੋ ਇੰਜ। ਇਹ ਜ਼ਾਤੀ ਕੌਮੈਂਟ ਜਿਹੜੇ ਨੇ ਇਹ ਤੁਹਾਨੂੰ ਨਹੀਂ ਕਰਨੇ ਚਾਹੀਦੇ। ਸਾਡੀ ਤਾਂ ਸਿਆਸੀ ਬੜੀ ਅਦਾਵਤ ਹੈ, ਤੁਹਾਨੂੰ ਪਤਾ ਅਲੀਮ ਖਾਨ ਸਾਹਿਬ ਨਾਲ, ਲੇਕਿਨ ਇੱਥੇ ਹੁਣ ਤੁਸੀਂ ਜ਼ਿਆਦਤੀ ਕਰ ਰਹੇ ਹੋ। ਉਹ ਚੁੱਪ ਨੇ, ਮੇਰਾ ਨਹੀਂ ਖਿਆਲ ਉਹਨਾਂ ਨੇ ਤੁਹਾਡੇ ਉੱਤੇ ਕੋਈ ਕੌਮੈਂਟ ਕੀਤਾ ਜਿਸ ਦਿਨ ਤੋਂ ਤੁਹਾਡਾ ਝਟਕਾ ਉਹਨਾਂ ਦੇ ਨਾਲ ਉਹ ਜਿਹੜਾ ਉੱਥੇ ਫੱਡਾ ਹੋਇਆ, ਉਸ ਦਿਨ ਤੋਂ ਬਾਅਦ ਮੈਂ ਤਾਂ ਨਹੀਂ ਵੇਖਿਆ ਕੋਈ ਕੌਮੈਂਟ। ਲੇਕਿਨ ਤੁਸੀਂ ਲਗਾਤਾਰ ਲੱਗੇ ਹੋ ਵੀ ਕਿਸੇ ਤਰੀਕੇ ਨਾਲ ਤੁਹਾਡੀ ਗੱਲ ਸੁਣੀ ਜਾਵੇ ਤੇ ਲੜਾਈ ਹੋ ਜਾਏ, ਤੇ ਮੇਰਾ ਨਾ ਕਰੋ ਇਹ ਕੰਮ ਭੈਣ ਮੇਰੀਏ।
ਇਹਦੇ 'ਚ ਕੀ ਕੱਢਣਾ ਇਸ ਗੱਲ 'ਚ ਮੇਰੇ 'ਚ ਜ਼ਾਤੀ ਦਿਲਚਸਪੀ ਲੈਂਦੇ ਨੇ, ਜ਼ਾਤੀ ਦਿਲਚਸਪੀ ਲੈਂਦੇ ਨੇ, ਜ਼ਾਤੀ ਦਿਲਚਸਪੀ। ਗੱਲ ਕਰਨੀ ਹੈ ਤਾਂ ਕੋਈ ਸਿਆਸੀ ਕਰੋ। ਇਹ ਜ਼ਾਤ ਦੀ ਬਾਰ-ਬਾਰ ਗੱਲ, ਫਿਰ ਉਹ ਕੋਈ ਜ਼ਾਤੀ ਕਮੈਂਟ ਅੱਗੋਂ ਕਰ ਦੇਣਗੇ, ਫਿਰ ਪੈ ਜਾਓਗੇ ਉਸ ਗੱਲ ਦੇ ਪਿੱਛੇ। ਅਤੇ ਇਹ ਤੁਸੀਂ ਬਾਰ-ਬਾਰ ਜ਼ਾਤ ਨੂੰ ਕਿਉਂ ਲਿਆਉਂਦੇ ਹੋ? ਅਤੇ ਬਿਹਤਰ ਇਹੀ ਹੈ ਵੀ ਮੇਰਾ ਮਤਲਬ ਇਸ ਗੱਲ ਨੂੰ ਜਿਹੜਾ ਉਹ ਹਾਂ ਸਿਆਸੀ ਕਰੋ, ਕੋਈ ਕਰਪਸ਼ਨ ਦੀ ਗੱਲ ਕਰਨੀ, ਕੋਈ ਹੋਰ ਗੱਲਾਂ ਉਹ ਕਰੋ। ਇਹ ਜ਼ਾਤ ਵਾਲੇ ਪਾਸੇ ਨੂੰ ਕਿੱਧਰ ਨੂੰ ਤੁਰ ਪੈਂਦੇ ਹੋ? ਅੱਛਾ ਜੀ, ਪਾਕਿਸਤਾਨੀ ਸ਼ਹਿਰੀਆਂ ਦਾ ਡਾਟਾ ਡਾਕ ਵੈਬ ਤੇ 500 ਰੁਪਏ ਫੀ ਸ਼ਹਿਰੀ। ਵਾਹ 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 ਵਾਹ, ਇੰਨੇ ਦਾ ਤੇ ਅੱਜ ਕੱਲ੍ਹ ਖਰਬੂਜ਼ਾ ਨਹੀਂ ਆਉਂਦਾ ਚੰਗਾ, ਮੇਰਾ ਖਿਆਲ ਮਿੱਠਾ। 500 ਰੁਪਏ ਫੀ ਸ਼ਹਿਰੀ ਡਾਟਾ ਜਿਹੜਾ ਹੈ ਉਹ ਡਾਕ ਵੈਬ ਤੇ ਮੌਜੂਦ ਹੈ। ਹੁਣ ਸਾਡੇ ਬੰਦਿਆਂ ਨੇ ਸੁਣਨੀ, ਪਿੰਡਾਂ ਵਾਲਿਆਂ ਨੇ ਗੱਲ ਇੱਧਰ ਦੀ ਤੇ ਇੱਧਰੋਂ ਕੱਢ ਦੇਣੀ। ਉਹਨਾਂ ਨੂੰ ਆਖਣਾ ਵੀ ਚਲੋ ਅਸੀਂ ਆਪ ਹੀ ਮੌਜੂਦ ਹਾਂ 500 ਤੇ ਸਾਡਾ ਡਾਟਾ ਮੌਜੂਦ ਹੈ, ਤੇ ਫਿਰ ਕੀ ਹੈ, ਮਤਲਬ 500 ਤੇ ਮਜ਼ਦੂਰ ਲੱਭ ਜਾਂਦਾ ਹੈ। ਉਹਨਾਂ ਆਖਣਾ ਵੀ ਅਸੀਂ ਆਪ ਮੌਜੂਦ ਹਾਂ ਤੇ ਮੇਰਾ ਮਤਲਬ ਹੈ ਕਿ ਡਾਟੇ ਦੀ ਉਹ ਨਹੀਂ, ਇਸ ਤਰ੍ਹਾਂ ਨਹੀਂ ਚੌਧਰੀ ਸਾਹਿਬ। ਇਹ ਸ਼ਨਾਖਤੀ ਕਾਰਡ ਤੁਹਾਡਾ ਕਿਸੇ ਦੇ ਕਾਬੂ ਆ ਜਾਏ ਤਾਂ ਕੀ ਕੁਝ ਨਹੀਂ ਕਰ ਲੈਂਦਾ ਉਹਦੇ ਨਾਲ। ਸੋਚੋ ਪਿੰਡਾਂ ਵਾਲਿਓ, ਸ਼ਨਾਖਤੀ ਕਾਰਡ ਜਿਹੜਾ ਹੈ ਉਹ ਕਾਪੀ ਕਿਸੇ ਦੇ ਹੱਥ ਤੁਹਾਡੀ ਚੜ੍ਹ ਜਾਏ ਤਾਂ ਕੋਈ ਨਾ ਕੋਈ ਪੁੱਠਾ ਕੰਮ ਉਸ ਕਾਪੀ ਦੇ ਨਾਲ ਕਰ ਸਕਦਾ ਹੈ ਨਾ, ਤੁਹਾਨੂੰ ਫਸਾ ਸਕਦਾ ਹੈ। ਇਸੇ ਤਰ੍ਹਾਂ ਜਿਹਦੇ ਹੱਥੇ ਤੁਹਾਡਾ ਡਾਟਾ ਚੜ੍ਹ ਜਾਏ ਉਹ ਵੀ ਉਹੀ ਹੈ ਕੰਮ। ਉਹ ਸ਼ਨਾਖਤੀ ਕਾਰਡ ਦੀ ਕਾਪੀ ਵੀ ਇਸੇ ਲਈ ਆਮ ਹੈ ਵੀ ਉਹਦੇ 'ਤੇ ਡਾਟਾ ਹੈ ਤੁਹਾਡਾ। ਇਹ ਹੁਣ ਸੈਨੇਟਰ ਅਫਨਾਨੁੱਲਾ, ਹਕੂਮਤ ਦਾ ਸੈਨੇਟਰ, ਖੁਦ ਕਹਿਣ ਡਿਆ ਵੀ 500 ਰੁਪਏ ਤੇ ਡਾਟਾ ਵਿਕਣ ਡਿਆ ਹੈ। ਅਤੇ ਨਾਦਰਾ ਦਾ ਚੇਅਰਮੈਨ ਲੈਫਟੀਨੈਂਟ ਜਨਰਲ ਮੁਨੀਰ ਅਫਸਰ ਸਾਹਿਬ, ਉਹਨਾਂ ਨੂੰ ਕਿਸੇ ਨਹੀਂ ਪੁੱਛਣਾ। ਉਧਰ ਭਾਫੀਜ਼ PTA ਦਾ ਚੇਅਰਮੈਨ, ਉਹਨਾਂ ਨੂੰ ਕਿਸੇ ਨਹੀਂ ਪੁੱਛਣਾ। ਲੇਕਿਨ 500 ਰੁਪਈਆ ਫੀ ਕਸ ਜਿਹੜਾ ਉਹ ਡਾਟਾ ਵਿਕ ਰਿਹਾ ਪਾਕਿਸਤਾਨੀਆਂ ਦਾ ਵੈਬਸਾਈਟ ਦੇ ਉੱਤੇ। ਅੱਗੇ ਚਲੋ ਜੀ, ਅਗਲੀ ਖਬਰ ਜਿਹੜੀ ਹੈ ਇਹ ਪੰਜਾਬ ਪੁਲਿਸ ਦਾ ਜਵਾਨ ਜੇ, ਇਹ ਜ਼ਰਾ ਤੁਸੀਂ ਦੇਖਣੀ ਹੈ ਇਹਦੀ ਵੀਡੀਓ। ਇਹ ਬਿਸਮਿਲ੍ਲਾ ਪੜ੍ਹ ਕੇ ਇਹਨੇ ਕਰਪਸ਼ਨ ਕੀਤੀ ਹੈ, ਇਹ ਜ਼ਰਾ ਸੁਣੋ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਨਾ ਕੀ ਕਰ ਪੈਦਾ ਕਰੋ ਪਿਆਰ ਮੁਹੱਬਤ ਲਾ ਲੈਣਾ ਤੁਹਾਡੇ ਪਿਆਰ ਮੁਹੱਬਤ ਲਾ ਪਿਆਰ ਮੁਹੱਬਤ ਨਾਲ ਨਹੀਂ, ਹੁਣ ਤੁਸੀਂ ਪਿਆਰ ਮੁਹੱਬਤ ਕਰ ਲਓ ਨਾ, ਇੰਨੇ ਕੁ ਬੜੇ ਨੇ। ਸਿਰਫ 500 ਰੁਪਏ ਹੋਰ ਲਾ ਦਿਓ। ਵੇਖ ਲਈ ਜੇ, ਇਹਨੇ ਬਿਸਮਿਲ੍ਲਾ ਪੜ੍ਹੀ ਹੈ ਤੇ ਪੈਸੇ ਫੜੇ ਨੇ। ਉਹਨੇ ਕਿਹਾ ਕੰਮ ਹੀ ਮੁਕਾਓ। ਮੈਂ ਉਹਨੇ ਕਿਹਾ ਬਰਕਤ ਪਏਗੀ ਨਾ ਬਿਸਮਿਲ੍ਲਾ ਪੜ੍ਹ ਕੇ ਕੰਮ ਕਰਨ ਨਾਲ। ਹੁਣ ਇੱਥੇ ਮੇਰਾ ਮਤਲਬ ਜਿੱਥੇ ਇਹ ਸੂਰਤ ਹਾਲ ਬਣੀ ਹੋਈ ਹੈ ਉੱਥੇ ਅਸੀਂ ਕੀ ਇਹਨਾਂ ਦੇ ਉੱਤੇ ਗੱਲ ਕਰੀਏ ਤੇ ਕੀ ਨਾ ਕਰੀਏ। ਅੱਗੋਂ ਜਸਟਿਸ ਮੋਹਸਨ ਅਖਤਰ ਕਿਆਨੀ ਸਾਹਿਬ ਨੇ ਬੜੀ ਜ਼ਬਰਦਸਤ ਇੱਕ ਫੈਸਲਾ ਦਿੱਤਾ। ਉਹਨਾਂ ਕਿਹਾ ਕਿ ਬੀਵੀ ਦੇ ਉੱਤੇ ਤਸ਼ੱਦਦ ਉਹ ਹੀ ਨਹੀਂ ਜਿਹੜਾ ਘਸੁੰਨ ਮੁੱਕੀ ਮਾਰਦੇ ਹੋ, ਥੱਪੜ ਮਾਰਦੇ ਹੋ, ਜਿਹੜੀ ਉਹਨੂੰ ਗਾਲਬੰਦਾ ਕਰਦੇ ਹੋ ਉਹ ਵੀ ਤਸ਼ੱਦਦ ਹੈ। ਜਿਹੜੀ ਉਹਦੀ ਡਿਸਰਿਸਪੈਕਟ ਕਰਦੇ ਹੋ, ਉਹਨੂੰ ਕੋਈ ਅਜ਼ੀਅਤ ਦਿੰਦੇ ਹੋ, ਉਹਨੂੰ ਪਰੇਸ਼ਾਨੀ ਦਿੰਦੇ ਹੋ, ਉਹ ਵੀ ਉਹਦੇ ਨਾਲ ਜਿਹੜਾ ਉਹ ਵੀ ਉਹਦੇ 'ਤੇ ਤਸ਼ੱਦਦ ਦੇ ਜ਼ੁਮਰੇ 'ਚ ਹੀ ਆਉਂਦਾ। ਨਾਲ ਉਹਨਾਂ ਨੇ ਇਹ ਕਿਹਾ, ਅਗਲੀ ਗੱਲ ਉਹਨਾਂ ਨੇ ਇਹ ਕੀਤੀ ਹੈ ਕਿ ਜਿਹੜੀਆਂ ਸਲਾਮੀਆਂ ਹੁੰਦੀਆਂ ਨੇ ਨਾ ਵਿਆਹ 'ਤੇ, ਉਹ ਬੇਗਮ ਦੀਆਂ ਹੁੰਦੀਆਂ ਨੇ, ਉਹਦੇ ਕੋਲ ਨਾ ਲਿਆ ਕਰੋ ਜੇ ਅਜ਼ਵਾਜੀ ਜ਼ਿੰਦਗੀ ਚੰਗੀ ਗੁਜ਼ਾਰਨੀ। ਮੇਰਾ ਮਸ਼ਵਰਾ ਵੀ ਤੁਹਾਨੂੰ ਇਹੀ ਹੈ, ਇਹੋ ਜਿਹੇ ਗੰਦੇ ਕੰਮ ਨਾ ਕਰਿਆ ਕਰੋ। ਉਹ ਬੇਗਮ ਦਾ ਕੰਮ ਹੈ, ਨਿੱਕੇ ਨਿੱਕੇ ਕੰਮਾਂ 'ਚ ਨਹੀਂ ਪਈਦਾ ਜਦੋਂ ਉਮਰ ਸਾਰੀ ਗੁਜ਼ਾਰਨੀ ਹੋਵੇ। ਅਤੇ ਇਹ ਜ਼ਰਾ ਥੋੜ੍ਹਾ ਜਿਹਾ ਬੇਗਮਾਂ ਦੇ ਨਾਲ ਖਿਆਲ ਵੀ ਰੱਖਿਆ ਕਰੋ। ਤੁਹਾਡੇ ਬੁਢਾਪੇ ਦਾ ਸਾਥੀ ਹੁੰਦੀਆਂ ਨੇ ਬਾਅਦ ਦੇ ਵਿੱਚ, ਉਹਨਾਂ ਨੇ ਤੁਹਾਡੇ ਨਾਲ ਜਿਹੜਾ ਦੁੱਖ ਸੁੱਖ ਜਿਹੜਾ ਇਕੱਠਾ। ਅੱਛਾ ਚਲੋ, ਅਗਰ ਤਾਂ ਤੁਸੀਂ ਕੋਈ ਪੁੱਠੀ ਹਰਕਤ ਕਰਨੀ ਨਾ ਫਿਰ ਤਾਂ ਸਮਝ ਆਉਂਦੀ। ਕਈ ਬੰਦੇ ਐਵੇਂ ਹੀ ਆਵਾਗਾਉਣ ਹੀ ਲੜਾਈ ਪਾਈ ਰੱਖਦੇ ਨੇ, ਕਰਨਾ ਕਰਾਉਣਾ ਵੀ ਕੁਛ ਨਹੀਂ। ਜਾਂ ਤਾਂ ਚਲੋ ਜਾਂ ਤੁਸੀਂ ਕਿਤੇ ਕੋਈ ਵਿਆਹ ਕੀਤਾ ਨਾ ਦੂਜਾ, ਜਾਂ ਤੁਸੀਂ ਤਲਾਕ ਇੱਕ ਦੂਜੇ ਨੂੰ ਦੇ ਲੈਣੀ ਹੈ, ਫਿਰ ਰਹਿਣਾ ਵੀ ਉੱਥੇ ਹੀ ਹੈ। ਅਤੇ ਲੇਕਿਨ ਜਿਹੜਾ ਨਾ ਉਹ ਇੱਕ ਦੂਜੇ ਦੇ ਨਾਲ ਜਿਹੜਾ ਐਵੇਂ ਖਹਿੰਦੇ ਰਹਿਣਾ, ਐਵੇਂ ਨਿੱਕੀ ਨਿੱਕੀ ਗੱਲ ਦੇ ਉੱਤੋਂ ਬਦਤਮੀਜ਼ੀ ਕਰਨਾ, ਇੰਜ ਨਾ ਕਰਿਆ ਕਰੋ। ਖਵਾਤੀਨ ਜਿਹੜੀਆਂ ਨੇ ਉਹਨਾਂ ਦਾ ਇਹਤਰਾਮ ਕਰਿਆ ਕਰੋ। ਉਹ ਤੁਹਾਡੇ ਬੱਚਿਆਂ ਦੀਆਂ ਮਾਵਾਂ ਨੇ। ਉਹ ਜਦੋਂ ਤੁਸੀਂ ਉਹਨਾਂ ਦਾ ਇਹਤਰਾਮ ਨਹੀਂ ਕਰਦੇ ਤੇ ਦਿਲ ਦੇ ਵਿੱਚ ਤੁਹਾਡੇ ਬੱਚੇ ਤੁਹਾਡਾ ਇਹਤਰਾਮ ਨਹੀਂ ਕਰਦੇ। ਇਸ ਲਈ ਇੰਜ ਨਹੀਂ ਕਰਨਾ। ਖਵਾਤੀਨ ਨੂੰ ਜਿਹੜਾ ਉਹ ਇੰਜ ਹੀ, ਜਿਵੇਂ ਤੁਸੀਂ ਸਮਝਦੇ ਹੋ ਨਾ ਵੀ ਤੁਹਾਡੀ ਭੈਣ ਦਾ, ਜਦੋਂ ਤੁਸੀਂ ਆਪਣੀ ਭੈਣ ਦਾ ਵਿਆਹ ਕਰ ਦਿੰਦੇ ਹੋ ਔਰ ਤੁਸੀਂ ਚਾਹੁੰਦੇ ਹੋ ਵੀ ਉਹ ਸਸੁਰਾਲ ਦੇ ਵਿੱਚ ਤੁਹਾਡਾ ਬਹਿਨੋਈ ਦੂਸਰੇ ਲੋਕ ਤੁਹਾਡੀ ਭੈਣ ਦਾ ਇਹਤਰਾਮ ਕਰਨ, ਇੰਜ ਇਹ ਵੀ ਕਿਸੇ ਦੀ ਭੈਣ ਹੈ। ਇਹ ਖਵਾਤੀਨ ਦਾ ਇਹਤਰਾਮ ਕਰੋ। ਇਹ ਜਸਟਿਸ ਕਿਆਨੀ ਸਾਹਿਬ ਨੇ ਜਿਹੜਾ ਫੈਸਲਾ ਕੀਤਾ ਨਾ, ਇਹ ਬੜਾ ਠੀਕ ਕੀਤਾ ਵੀ ਸਿਰਫ ਥੱਪੜ ਜਾਂ ਮੁੱਕਾ ਜਿਹੜਾ ਉਹੀ ਤਸ਼ੱਦਦ ਨਹੀਂ, ਬਾਕੀ ਵੀ ਸਾਰਾ ਕੁਝ ਤਸ਼ੱਦਦ ਹੈ। ਅਗਲੀ ਗੱਲ ਸੁਣ ਲਓ। ਇਸਲਾਮਾਬਾਦ ਹਾਈ ਕੋਰਟ ਦੇ ਮੁਸਤਕਿਲ ਹੋਣ ਵਾਲੇ 3 ਜੱਜਸ ਨੇ ਹਲਫ ਚੁੱਕ ਲਿਆ। ਜਸਟਿਸ ਮੁਹੰਮਦ ਆਸਿਫ, ਜਸਟਿਸ ਮੁਹੰਮਦ ਆਜ਼ਮ ਖਾਨ ਤੇ ਜਸਟਿਸ ਇਨਾਮ ਮਨਾਸ। ਇਹ ਹੁਣ ਦੂਜੀ ਵਾਰੀ ਹਲਫ ਚੁੱਕਿਆ। ਪਹਿਲਾਂ ਹਲਫ ਚੁੱਕਿਆ ਸੀ, ਇਹ ਟੈਂਪਰੇਰੀ ਆਏ ਸਨ। ਮੇਰੇ ਖਿਆਲ ਤੀਸਰੀ ਵਾਰੀ ਹਲਫ ਹੈ। ਪਹਿਲੇ ਵੈਸੇ ਹੀ ਆਏ ਸਨ, ਫਿਰ ਟੈਂਪਰੇਰੀ ਬਣਾਏ ਅਤੇ ਫਿਰ ਜਨਾਬੇ ਵਾਲਾ ਇੱਥੇ ਹੁਣ ਜਿਹੜਾ ਇਹਨਾਂ ਨੇ ਮੁਸਤਕਿਲ ਹੋਏ ਨੇ। ਇਹ ਸਰਕਾਰ ਇਹਨਾਂ ਨੂੰ ਤੁਸੀਂ 300 ਵਾਰੀ ਵੀ ਅਗਰ ਚੁਕਵਾ ਲਓ ਤਾਂ ਇਹਨਾਂ ਨੇ ਫੈਸਲੇ ਉਹੀ ਕਰਨੇ ਨੇ। ਇਹ ਹਲਫ ਚੁੱਕਣ ਨਾਲ ਫੈਸਲੇ ਨਹੀਂ ਬਦਲਨੇ। ਇਹਨਾਂ ਦੇ ਕੋਲੋਂ ਹਲਫ ਬੇਸ਼ੱਕ 300 ਵਾਰੀ ਚੁਕਵਾ ਲਓ, ਇਹਨਾਂ ਨੇ ਫੈਸਲੇ ਉਹੀ ਕਰਨੇ ਨੇ ਜਿਹੜਾ ਇਹਨਾਂ ਨੂੰ ਫੀਲਡ ਮਾਰਸ਼ਲ ਨੇ ਕਹਿਣਾ। ਅਤੇ ਖੈਰ ਉੱਥੇ ਇੱਕ ਬੜਾ ਜ਼ਬਰਦਸਤ ਕੰਮ ਹੋਇਆ। ਸਾਕਿਬ ਬਸ਼ੀਰ ਸਾਹਿਬ ਨੇ ਰਿਪੋਰਟ ਕੀਤਾ ਵੀ ਜਿਸ ਵੇਲੇ ਹਲਫ ਦੀ ਤਕਰੀਬ ਹਲਫ ਬਰਦਾਰੀ ਖਤਮ ਹੋਈ, ਹਲਫ ਖਤਮ ਹੋਇਆ ਅਤੇ ਸਨਾਟਾ ਸੀ ਹਾਲ ਦੇ ਵਿੱਚ, ਅਤੇ ਇੱਕ ਵਕੀਲ ਸਾਹਿਬ ਦਾ ਫੋਨ ਵੱਜ ਗਿਆ ਅਚਾਨਕ, ਅਤੇ ਉਹਦੇ 'ਤੇ ਰਿੰਗਟੋਨ ਲੱਗੀ ਸੀ ਕਿ ਬਾਲੋ ਬੱਤੀਆਂ ਤੇ ਮਾਹੀ ਸਾਕੂ ਮਾਰੋ ਸੰਗਲਾਂ ਨਾਲ, ਪਿੱਤਲ ਬਣਾਇਆ ਈ ਸੋਨਾ ਬਣ ਸਾਂ ਅਮਲਾ ਨਾਲ।
ਨਿਆਜ਼ੀ ਸਾਹਿਬ ਦਾ ਤੁਹਾਨੂੰ ਪਤਾ ਅਤਾਉल्ला ਖਾਨ ਨਿਆਜ਼ੀ ਸਾਹਿਬ ਦਾ ਉਹ ਉਹਨਾਂ ਦਾ ਗਾਇਆ ਹੋਇਆ ਇਹ ਗਜ਼ਲ ਕਹਿਣੀ ਹੈ, ਗੀਤ ਕਹਿਣਾ ਹੈ, ਨਜ਼ਮ ਕਹਿਣੀ ਹੈ, ਇਹ ਹੈ। ਅਤੇ ਉੱਥੇ ਲੋਕੀ ਹੱਸਣ ਲੱਗ ਪਏ ਕਿਉਂਕਿ ਵਕੀਲ ਸਾਹਿਬ ਦੇ ਕੋਲੋਂ ਰਿੰਗਟੋਨ ਬੰਦ ਨਾ ਹੋਈ। ਅਤੇ ਵੈਸੇ ਮਾਹੌਲ ਦੇ ਮੁਤਾਬਕ ਠੀਕ ਹੀ ਵੱਜੀ ਹੈ ਵੀ ਬਾਹਰੋਂ ਬੱਤੀਆਂ ਤੇ ਮਾਰੋ ਸਾਕੂ ਸੰਗਲਾਂ ਨਾਲ। ਇਹ ਜਿਹੜੇ ਮਾਸ਼ਾਅੱਲਾ ਸਾਰੇ ਜੱਜਿਸ ਨੇ ਇਹ ਮਾਰ ਸੰਗਲਾਂ ਨਾਲ ਹੀ ਰਹੇ ਨੇ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।